ਡਾਂਸਰ ਨੂੰ ਮਾਰਨ ਵਾਲੇ ਨੂੰ ਉਮਰ ਕੈਦ। ਹਾਂਜੀ ਦੇਖੋ, ਇਹ ਕੱਲ ਦਾ ਹੀ ਮਾਮਲਾ ਹੈ। ਵੈਸੇ ਕੱਲ ਵੀ ਖਬਰ ਆ ਗਈ ਸੀਗੀ। ਇਹਦੇ ਵਿੱਚ ਸਜ਼ਾ ਹੋ ਗਈ ਆ। ਸਜ਼ਾ ਕੀ ਹੈ ਕਿ ਇਹ ਤੁਹਾਨੂੰ ਯਾਦ ਹੋਣਾ ਹੈ, ਤਕਰੀਬਨ 7 ਕੁ ਸਾਲ ਪਹਿਲਾਂ ਦਾ ਮਾਮਲਾ ਹੈ, ਜਦੋਂ ਮੌੜ ਦੇ ਇੱਕ ਪੈਲੇਸ ਦੇ ਵਿੱਚ ਨਾਚ ਹੋ ਰਿਹਾ ਸੀਗਾ। ਡਾਂਸਰ ਨੱਚ ਰਹੀ ਸੀ, ਮਲੋਟ ਦੀ ਡਾਂਸਰ ਸੀਗੀ, ਤੇ ਉਹ ਇੱਕ ਵਿਅਕਤੀ ਫਾਇਰ ਕਰਦਾ, ਫਾਇਰ ਸਿੱਧਾ ਉਹਦੇ ਪੇਟ 'ਚ ਜਾ ਕੇ ਲੱਗਦਾ ਤੇ ਉਹਦੀ ਥਾਈ ਮੌਤ ਹੋ ਜਾਂਦੀ ਹੈ। ਉਹ ਵੀਡੀਓ ਬਹੁਤ ਵਾਇਰਲ ਹੋਇਆ ਸੀਗਾ। ਉਸ ਤੋਂ ਬਾਅਦ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀਗਾ। ਹਾਲਾਂਕਿ ਪਹਿਲਾਂ ਦੋਸ਼ੀ ਨੂੰ ਰਾਹਤ ਵੀ ਮਿਲ ਗਈ ਸੀ, ਫਿਰ ਸਮਾਜ ਸੇਵੀ, ਕੁਛ ਵਕੀਲ ਜਿਹੜੇ ਅੱਜ ਕੱਲ ਕਾਫੀ ਚਰਚਿਤ ਨੇ, ਹਾਕਮ ਸਿੰਘ ਵਰਗੇ, ਤਾਂ ਉਹ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਇਨਵੋਲਵ ਰਹੇ ਨੇ। ਇਹ ਮਾਮਲਾ ਚੁੱਕਿਆ ਗਿਆ, ਕੁਛ ਹੋਰ ਸਮਾਜ ਸੇਵੀਆਂ ਨੇ ਵੀ ਚੁੱਕਿਆ, ਤਾਂ ਇਹ ਚੱਲਦਾ ਚੱਲਦਾ ਕੇਸ ਜਿਹੜਾ ਸੀਗਾ ਫਿਰ ਹੁਣ ਅੰਜਾਮ ਤੱਕ ਪਹੁੰਚਿਆ, ਜਿਹਦੇ ਵਿੱਚ ਜਿਹੜਾ ਦੋਸ਼ੀ ਸੀਗਾ ਉਹਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਆ। ਜਿਹੜਾ ਦੂਸਰਾ ਵਿਅਕਤੀ ਸੀਗਾ ਇਸ ਮਾਮਲੇ ਦੇ ਵਿੱਚ ਨਾਮਜ਼ਦ, ਉਸਨੂੰ ਬਰੀ ਕਰ ਦਿੱਤਾ ਗਿਆ। ਦੇਖੋ ਗੱਲ ਕੀ ਹੈ ਕਿ ਫਿਰ ਵੀ 7 ਸਾਲ ਲੱਗ ਗਏ। ਇਹ ਬਹੁਤ ਹਾਈ ਪ੍ਰੋਫਾਈਲ ਮਾਮਲਾ ਸੀਗਾ ਕਿਸੇ ਟਾਈਮ ਦੇ ਵਿੱਚ। ਤਾਂ ਮੇਰਾ ਤਾਂ ਮੰਨਣਾ ਇਹੋ ਹੈ ਕਿ ਦੇਖੋ, ਜਦੋਂ ਇਸ ਤਰ੍ਹਾਂ ਦਾ ਕੁਝ ਹੋਵੇ, ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤਾਂ ਉੱਥੇ ਕੀ ਹੈ ਕਿ ਬਹੁਤ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਹੋਣਾ ਚਾਹੀਦਾ ਹੈ, ਤਾਂ ਕਿ ਇਹ ਜਿਹੜੀਆਂ ਗੱਲਾਂ ਨੇ ਉਹ ਬਹੁਤ ਹੱਦ ਤੱਕ ਜਦੋਂ ਜ਼ਹਿਨੀਅਤ 'ਚ ਤਾਜ਼ਾ ਹੋਣ, ਤਾਂ ਉੱਥੇ ਪ੍ਰਭਾਵ ਪਵੇ ਉਹਨਾਂ ਦਾ ਕਿ ਹਾਂ, ਜੇ ਅਜਿਹਾ ਹੁੰਦਾ ਹੈ, ਇਨ ਕੇਸ ਕਿਸੇ ਕੋਲੋਂ ਵੀ ਹੁੰਦਾ ਹੈ, ਤਾਂ ਉੱਥੇ ਆਹ ਸਜ਼ਾ ਹੋ ਸਕਦੀ ਆ। ਕਿਉਂਕਿ ਹੁਣ ਤਾਂ ਮੈਂ ਜਿਵੇਂ ਤੁਹਾਨੂੰ ਚੇਤਾ ਕਰਾ ਰਿਹਾ, ਹੋ ਸਕਦਾ ਕਿਸੇ ਨੂੰ ਚੇਤਾ ਆ ਜਾਵੇ ਇਸ ਕੇਸ ਦਾ, ਕਿਸੇ ਨੂੰ ਨਾ ਚੇਤਾ ਆਵੇ, ਪਰ ਇਹ ਕੇਸ ਇੱਕ ਇਸ ਤਰ੍ਹਾਂ ਦਾ ਕੇਸ ਸੀਗਾ ਕਿ ਉਸ ਵੇਲੇ ਲੋਕ ਵਿਰੋਧ ਦੇ ਵਿੱਚ ਖਲੋ ਗਏ ਸਨ। ਇੱਕ ਤਾਂ ਜਿਹੜੇ ਨੱਚਣ ਗਾਉਣ ਵਾਲੇ ਬਈ ਪੇਟ ਦੇ ਖਾਤਰ, ਤਾਂ ਉਹਨਾਂ ਦੀ ਜ਼ਿੰਦਗੀ ਦਾਅ ਤੇ ਨਾ ਲਾਓ, ਇਸ ਤਰ੍ਹਾਂ ਫੁਕਰਪੰਤੀ ਦੇ ਵਿੱਚ ਫਾਇਰਿੰਗ ਵਗੈਰਾ ਨਾ ਕਰੋ। ਇੱਕ ਮਤਲਬ ਕਿ ਇਸ ਤਰ੍ਹਾਂ ਦੀ ਲਹਿਰ ਖੜੀ ਹੋਈ ਸੀਗੀ ਉਸ ਵੇਲੇ, ਲੋਕਾਂ 'ਚ ਰੋਸ ਸੀਗਾ। ਅੱਜ ਉਹ ਘਟਨਾ ਭੁੱਲ ਗਈ ਆ। ਇਹ ਇੱਕ ਛੋਟੀ ਜੀ ਖਬਰ ਬਣ ਕੇ ਰਹਿ ਗਈ ਕਿ 8 ਸਾਲ ਦੀ ਸਜ਼ਾ। ਤਾਂ ਉਹਦੇ ਵਿੱਚ ਕੱਲੀ ਜੁਡੀਸ਼ਰੀ ਮੇਰੇ ਖਿਆਲ ਨਾਲ ਜ਼ਿੰਮੇਵਾਰ ਨਹੀਂ ਹੈ ਕਿ ਜੁਡੀਸ਼ਰੀ ਨੂੰ ਕਹੀਏ ਕਿ ਉਹ ਲੇਟ ਹੋ ਜਾਂਦੀ ਆ। ਇਹਦੇ 'ਚ ਇੱਕ ਤੇ ਹੁੰਦਾ ਕਿ ਦੋਸ਼ੀਆਂ ਕੋਲ ਬਹੁਤ ਸਾਰੇ ਆਪਸ਼ਨ ਨੇ ਕਾਨੂੰਨੀ ਪ੍ਰਕਿਰਿਆ ਦੇ। ਫਿਰ ਦੂਜਾ ਇਹ ਆ ਕਿ ਸਾਰੇ ਸਬੂਤ ਵਗੈਰਾ, ਐਵੀਡੈਂਸ ਵਗੈਰਾ ਜਿਹੜੇ ਪੇਸ਼ ਕਰਨੇ ਹੁੰਦੇ ਨੇ, ਉਹ ਸਾਰਾ ਕੰਮ ਪੁਲਿਸ ਦਾ ਹੁੰਦਾ ਹੈ। ਤਾਂ ਇਸ ਕਰਕੇ ਇਹ ਚੀਜ਼ਾਂ ਜੇ ਸਹੀ ਢੰਗ ਨਾਲ ਹੋਣ, ਸਹੀ ਢੰਗ ਨਾਲ ਛੇਤੀ ਕੀਤਿਆਂ ਇਹ ਫੈਸਲੇ ਆਉਣ, ਤਾਂ ਕਿ ਇਹਨਾਂ ਚੀਜ਼ਾਂ ਦਾ ਮਾਨਸਿਕਤਾ ਤੇ ਪ੍ਰਭਾਵ ਪਵੇ ਲੋਕਾਂ ਦੀ ਕਿ ਹਾਂ, ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਫਿਰ ਸਾਨੂੰ ਬੜੇ ਗੰਭੀਰ, ਬੜੇ ਭਿਆਨਕ ਸਿੱਟੇ ਇਹਦੇ ਭੁਗਤਣੇ ਪੈ ਸਕਦੇ ਆ। ਜੀ ਜੀ, ਬਿਲਕੁਲ।